ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੀ ਸੈਕਸ਼ਨ ਦੇ ਵਿੱਚ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਪਾਕਿਸਤਾਨ ਦੀ ਪੀਸ ਓਵਰਟਿਓਰ ਹੈ ਉਹਨਾਂ ਦੇ ਵੱਲ ਸੰਧੀ ਹੈ ਔਰ ਉਹ ਸਾਰਿਆਂ ਨੂੰ ਅੱਗੇ ਤੋਰਨ ਦੀ ਲਾਈਨ ਹੈ। ਅੱਛਾ, ਉਸ ਦੇ ਉੱਤੇ ਅਸੀਂ ਲਗਾਤਾਰਤਾ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਸ ਦਾ ਕੀ ਅੰਜਾਮ ਹੋ ਸਕਦਾ ਹੈ। ਅੱਛਾ, ਔਰ ਇਹ ਕੱਚੀਆਂ ਗੋਲੀਆਂ ਖੇਡਣ ਵਾਲੀ ਗੱਲ ਹੈ। ਹਾਲਾਂਕਿ ਕਿਹਾ ਤਾਂ ਇਹ ਜਾਂਦਾ ਵੀ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ, ਪਰ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਕੱਚਿਆਂ ਦੇ ਨਾਲ ਤੁਸੀਂ ਕੱਚੀਆਂ ਗੋਲੀਆਂ ਵੀ ਖੇਡੋਗੇ ਤੇ ਖੇਡਣ ਵਾਲੇ ਵੀ ਕੱਚੇ ਨੇ, ਤੁਹਾਡੀਆਂ ਗੋਲੀਆਂ ਵੀ ਕੱਚੀਆਂ ਤੇ ਅਲਟੀਮੇਟਲੀ ਫਿਰ ਨਤੀਜਾ ਕੀ ਹੁੰਦਾ। ਔਰ ਇਸ ਦੇ ਉੱਤੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਆਈਆਂ, ਅਸੀਂ ਕੁਝ ਸੈਲੈਕਟ ਕੀਤੀਆਂ ਕਿਉਂਕਿ ਬਹੁਤ ਵਾਰ ਰੈਪੀਟੀਸ਼ਨ ਵੀ ਹੁੰਦਾ, ਉਹੀ ਨੁਕਤੇ ਜਿਹੜੇ ਬਾਕੀ ਵੀਰਾਂ ਨੇ ਉਠਾਏ ਨੇ। ਔਰ ਅਹਿਸਾਨ ਖਾਨ ਜਿਹੜੇ ਬਰੁਕਲਿਨ ਸਾਡੇ ਨਿਊਯਾਰਕ 'ਚ ਹੀ ਨੇ, ਉਹਨਾਂ ਦੀ ਲਿਖਤ ਹੈ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਗੁਰਫਤਿਹ, ਇਹ ਇੱਕ ਬੜੀ ਪਿਆਰੀ ਜਿਹੜੀ ਹੈ ਗ੍ਰੀਟਿੰਗ ਹੈ। I am as much rattled as you are about Imran Bajwa peace offers to India. I hope they felt the mockery of their offer by India's Punjab CM. ਉਹਨਾਂ ਨੇ ਕਿਹਾ ਜੀ ਮੈਂ ਵੀ ਉਵੇਂ ਹੀ ਪਰੇਸ਼ਾਨ ਹੋਇਆ ਜਿਵੇਂ ਤੁਸੀਂ ਹੋ, ਔਰ ਜਿਵੇਂ ਉਹਨਾਂ ਦੀ ਇਸ ਅਮਨ ਪੇਸ਼ਕਸ਼ ਦਾ ਮਜ਼ਾਕ ਬਣਾਇਆ ਉਹਨੇ ਪੰਜਾਬ ਦੇ ਮੁੱਖ ਚੀਫ ਮਿਨਿਸਟਰ ਨੇ, ਉਹਦਾ ਉਹਨਾਂ ਨੇ ਦੇਖ ਹੀ ਲਿਆ ਨਤੀਜਾ। They should know better that Mr. Jinnah once said, whenever Gandhi came to meet me, he came to cheat me. Your analysis on the issue are superb. I hope someone in Imran's team is listening to you. Thanks you and keep up the good work. Regards to you and sister Neelam. Ehsan Khan. Thank you so much. ਉਹਨਾਂ ਨੇ ਕਿਹਾ ਵੀ ਜਿਵੇਂ ਕਾਇਦੇ ਆਜ਼ਮ ਨੇ ਇਹ ਕਿਹਾ ਸੀ ਕਿ ਜਦੋਂ ਵੀ ਗਾਂਧੀ ਮੈਨੂੰ ਮਿਲਣ ਆਇਆ ਧੋਖਾ ਦੇਣ ਆਇਆ, ਦਿਲ 'ਚ ਕਪਟ ਛਪਾ ਕੇ ਆਇਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਮਰਾਨ ਖਾਨ ਸਾਹਿਬ ਦੀ ਟੀਮ ਇਸ ਦਾ ਨੋਟਿਸ ਲਏ। ਚਲੋ ਅਸੀਂ ਤਾਂ ਕੋਈ ਹੈਸੀਅਤ ਨਹੀਂ ਰੱਖਦੇ, ਮੈਂ ਸਮਝਦਾ ਕਿ ਵੀ ਇਸ ਗੱਲ ਨੂੰ ਹਮੇਸ਼ਾ ਜਦੋਂ ਕੋਈ ਟੀਮ ਹੁੰਦੀ ਆ, ਹੋ ਸਕਦਾ ਉਹਨਾਂ 'ਚ ਕੁਛ ਲੋਕ ਜਿਹੜੇ ਕਰੋਨਿਕਲੀ ਆਪਟੀਮਿਸਟ ਹੁੰਦੇ ਨੇ, ਉਹਨਾਂ ਨੂੰ ਲੱਗਦਾ ਨਹੀਂ ਨਹੀਂ ਇਹ ਹੁਣ ਬਦਲ ਗਏ ਨੇ, ਫਿਰ ਬਦਲ ਜਾਣਗੇ ਜਿਹਨੂੰ ਬਦਲਣ ਦੀ ਆਦਤ ਹੋਏ। ਸੋ ਇਸੇ ਤਰ੍ਹਾਂ ਸਾਨੂੰ ਸਵੀਡਨ ਤੋਂ ਪ੍ਰੋਫੈਸਰ ਡਾਕਟਰ ਮੁਹੰਮਦ ਨਵਾਜ਼ ਨੇ ਲਿਖਿਆ। ਉਹਨਾਂ ਨੇ ਕਿਹਾ ਕਿ ਆਈ ਐਮ ਸੋ ਪ੍ਰਾਊਡ ਟੂ ਵਾਚ ਯੋਰ ਪੰਜਾਬੀ TV ਚੈਨਲ, ਐਕਸਲੈਂਟ ਸ਼ੋ, informative and touching all aspects of Punjabi culture. Originally, I am from Sargodha, Punjab, Pakistan, but living here in Sweden. It gives me pleasure to watch your Punjabi channel regularly while living in Sweden. Please keep integrated Punjab culture on both sides, India and Pakistan, and this is fair cultural contribution. I wish to organize social joint events, supports, poetry, literature, science and technology, from Punjabi folk and lot more involving people from both sides. God bless you guys. ਡਾਕਟਰ ਮੁਹੰਮਦ ਨਵਾਜ਼ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਸਿਫਤ ਦੇ ਲਫ਼ਜ਼ ਕਹੇ ਨੇ, ਅਸੀਂ ਇਸ ਦੇ ਕਾਬਲ ਨਹੀਂ ਹੈ। ਔਰ ਅਸੀਂ ਇਹ ਜਿਹੜਾ ਤੁਹਾਡਾ ਯਤਨ ਹੈ ਔਰ ਤੁਹਾਡੀ ਸੋਚ ਹੈ, ਅਸੀਂ ਸਮਝਦੇ ਹਾਂ ਕਿ ਪੰਜਾਬ ਸਾਡੀ ਇੱਕ ਸਾਂਝੀ ਤਹਿਜ਼ੀਬ, ਸਾਂਝਾ ਸਭ ਕੁਛ, ਰੋਣ ਧੋਣ, ਖੁਸ਼ੀਆਂ ਗਮੀਆਂ, ਹਾਸੇ ਗਾਲਾਂ, ਵਿਰਸਾ, ਹਾਂ ਨੱਚਣ ਟੱਪਣ ਔਰ ਬੋਸਟਿੰਗ ਵੀ ਔਰ ਇਹ ਸਾਰਾ ਕੁਛ ਹੀ ਸਾਂਝਾ ਹੈ। ਔਰ ਇਹ ਕੋਈ ਵੀ ਤੁਹਾਡਾ ਯਤਨ ਜਿਹਦੇ 'ਚ ਤੁਸੀਂ ਜਿਹੜੇ ਫੀਲਡ ਸ਼ੋਬੇ ਕਹੇ ਨੇ, ਸਪੋਰਟਸ, ਪੋਇਟਰੀ, ਲਿਟਰੇਚਰ, ਸਾਇੰਸ, ਟੈਕਨੋਲੋਜੀ, ਸਾਡੀਆਂ ਸੇਵਾਵਾਂ ਹਾਜ਼ਰ ਨੇ। TV 84 ਦਾ ਪਲੇਟਫਾਰਮ ਤੁਹਾਡਾ ਆਪਣਾ ਪਲੇਟਫਾਰਮ ਹੈ। ਔਰ ਕੋਈ ਵੀ ਜੋ ਤੁਸੀਂ ਜਦੋਂ ਹੀ ਇਹ COVID-19 ਦਾ ਜ਼ੋਰ ਘਟਦਾ ਕੁਛ ਵੀ ਪ੍ਰੋਗਰਾਮ ਲਿਖਦੇ ਹੋ, ਅਸੀਂ ਉਸ ਦੇ ਉੱਤੇ ਪੂਰੀ ਤਰ੍ਹਾਂ ਪੈਰਾ ਵੀ ਚੜਾਵਾਂਗੇ ਔਰ ਉਸ ਨੂੰ ਜਿਹੜਾ ਹੈ ਉਹ ਪ੍ਰਮੋਟ ਵੀ ਕਰਾਂਗੇ। ਔਰ ਅਖੀਰ 'ਚ ਮੈਂ ਇੱਕ ਲਿਖਤ ਜਿਹੜੀਆਂ ਉਹਨਾਂ ਦੀਆਂ ਦੋ ਲਿਖਤਾਂ ਨੇ ਇਲਿਆਸ ਧਾਮੀ ਜੀ ਦੀਆਂ, ਲੇਕਿਨ ਮੈਂ ਇੱਕੋ 'ਚ ਉਹਨਾਂ ਦੀ ਪਹਿਲੀ ਲਿਖਤ ਬਰੀਫ ਸੀ ਔਰ ਦੂਸਰੀ ਥੋੜ੍ਹੀ ਜਿਹੀ ਉਹਦੇ 'ਚ ਕਰਾਰਾਪਨ ਹੈ ਕਿਉਂਕਿ ਜੋ ਗੱਲਬਾਤ ਉਹਨਾਂ ਨੇ ਮੇਰਾ ਨਾਂ ਲਿਖ ਕੇ ਕਿਹਾ ਸਬਜੈਕਟ, ਮਾਈ ਫੇਵਰੇਟ ਸਕਾਲਰ, that is what you are. I believe in your devotion and dedication for free Khalistan. It's coming. No one can stop this noble movement. I listen to your scholarly analysis to enhance my understanding
of the regional political system. Thank God you are around with all the grace of God. इलियास तामी, इलियास तामी जी बहुत शुक्रिया, तुसी बहुत मुहब्बत प्यार दे और वड्याण वाले लफज कहे ने। जो कुछ भी चंगा है, जे चंगा लगता है, ये रब दी रहमत है। असी गुनाहगार इंसान है, जिन्हों कहते हैं गलतियां दे पुतले, पर ये रब अगे जरूर दुआ है, अरदास रहिंदी है कि रब कदम साबित रखे, जिस फील्ड नूं चुनिया ਉਹਦੇ 'ਚ ईमानदारी ਦੇ ਨਾਲ ਜਿਹੜਾ ਅਸੀਂ ਸਾਬਤ ਕਦਮਾਂ ਨਾਲ ਤੁਰੀਏ। ਔਰ ਦੂਸਰੀ ਲਿਖਤ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਸਮਝੌਤੇ ਦੇ ਨਾਂ ਥੱਲੇ ਜੋ ਇਸ ਵੇਲੇ ਚੱਲ ਰਿਹਾ ਇੰਡੀਆ ਪਾਕਿਸਤਾਨ, ਉਹਦੇ ਹਵਾਲੇ ਨਾਲ ਕਹੀ ਹੈ। ਔਰ ਉਹਦੇ 'ਚ ਉਹਨਾਂ ਨੇ UAE ਔਰ ਦੂਸਰੇ ਅਰਬ ਮੁਲਕਾਂ ਦੇ ਲਈ ਸਖਤ ਅਲਫਾਜ਼ ਇਸਤੇਮਾਲ ਕੀਤੇ ਨੇ। ਪਰ ਮੈਂ ਸਮਝਦਾ ਵੀ ਈਮਾਨਦਾਰੀ ਵੀ ਹੁੰਦੀ ਹੈ ਜੋ ਕੋਈ ਮਹਿਸੂਸ ਕਰਦਾ। ਉਹਦੇ 'ਚ ਉਹਨਾਂ ਨੇ ਸਬਜੈਕਟ ਦਿੱਤਾ UAE ਐਂਡ ਅਦਰ ਅਰਬਸ, I wish you were the advisor to frame the foreign policy of Pakistan. The Foreign Office of Pakistan needs your input and analysis. UAE is the hub of smugglers and criminals. ਪਹਿਲਾਂ ਤਾਂ ਤੁਹਾਡੀ ਨਵਾਜ਼ਿਸ਼, ਤੁਸੀਂ ਸਾਨੂੰ ਇਸ ਯੋਗ ਸਮਝਦੇ ਹੋ। ਮੈਂ ਸਮਝਦਾ ਵੀ ਪਾਕਿਸਤਾਨ ਦੀ ਫੋਰਨ ਪਾਲਿਸੀ ਬਣਾਉਣ ਵਾਲਿਆਂ 'ਚ ਬੜੇ ਬੜੇ ਕਾਬਲ ਲੋਕ ਬੈਠੇ ਨੇ, ਬੜੇ ਇੰਟੈਲੈਕਚੁਅਲ ਨੇ, ਪਰ ਮੈਨੂੰ ਲੱਗਦਾ ਹੈ ਕਈ ਵਾਰ ਪੋਲੀਟੀਕਲ ਪ੍ਰੈਸ਼ਰ ਜਾਂ ਕਿਤੇ ਨਾ ਕਿਤੇ ਐਰਰ ਆਫ ਜਜਮੈਂਟ ਇਸ ਪਾਰਟ ਨੂੰ ਕਮਜ਼ੋਰ ਕਰਦਾ। ਫਿਰ ਉਹਨਾਂ ਨੇ ਕਿਹਾ ਅਰਬਸ ਆਰ ਆਵਰ ਸਲੇਵਸ ਫਾਈਨੈਂਸ਼ੀਅਲੀ ਐਂਡ ਟੈਕਨੋਲੋਜੀਕਲੀ, these penguins of the desert waste their newly found wealth in buildings touching sky rather than education and research. They are simply consumers of technology from us. ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਾਕਿਸਤਾਨ ਨੇ ਬਹੁਤ ਹੈਲਪ ਕੀਤੀ ਹੈ ਕ੍ਰਾਈਸਿਸ 'ਚ ਵੀ, ਦੂਸਰੇ 'ਚ ਵੀ। ਅੱਜ ਉਹਨਾਂ ਦੇ ਕੋਲ ਜਿਹੜਾ ਮੈਲਟਡ ਗੋਲਡ ਆਇਲ ਨੇ ਪੈਸੇ ਦਿੱਤੇ ਨੇ ਔਰ ਉਹਨਾਂ ਦੀਆਂ ਜਿਹਨੂੰ ਕਹਿੰਦੇ ਨੇ ਅੱਖਾਂ ਬਦਲੀਆਂ। ਉਹਨਾਂ ਨੇ ਕਿਹਾ ਕਿ ਵੀ ਉਹ ਐਜੂਕੇਸ਼ਨ ਔਰ ਰਿਸਰਚ ਵੱਲ ਧਿਆਨ ਦੇਣ ਦੀ ਥਾਂ ਬੁਰਜ ਖਲੀਫਾ ਔਰ ਉੱਚੀਆਂ ਉੱਚੀਆਂ ਇਮਾਰਤਾਂ ਬਣਾ ਰਹੇ ਨੇ ਦੁਨੀਆ 'ਚ। ਔਰ ਦੇ ਪ੍ਰੈਕਟਿਸ ਸਲੇਵਰੀ ਇਨ ਦੇਅਰ ਕੰਟਰੀਜ਼। ਇਹਦੇ 'ਚ ਵੀ ਕੋਈ ਦੋ ਸ਼ੱਕ ਨਹੀਂ ਨੇ ਕਿ ਜਿਹੜੀਆਂ ਇਸਲਾਮ ਦੀਆਂ ਟੀਚਿੰਗਸ ਨੇ ਜਿਨ੍ਹਾਂ ਦੇ ਮੁਤਾਬਕ ਬਰਾਬਰੀ ਦੀ ਗੱਲ ਹੈ, ਇਹ ਆਪਣੇ ਮੁਲਕਾਂ 'ਚ ਇਸ ਲਈ ਜੇ ਇਹਨਾਂ ਮੁਲਕਾਂ ਦੇ ਵਿੱਚ ਸੱਚਮੁੱਚ ਇਸਲਾਮਿਕ ਮਾਡਲ ਪ੍ਰੈਕਟਿਸ ਕੀਤਾ ਹੁੰਦਾ ਤੇ ਦੁਨੀਆ ਦਾ ਇਸਲਾਮਿਕ ਵਰਲਡ ਇਵੇਂ ਹਰ ਥਾਂ ਹਨੇਰੇ 'ਚ ਨਾ ਹੁੰਦਾ ਜੀ। ਜੇ ਪਹਿਲੀ ਰਿਆਸਤ ਮਦੀਨਾ ਹਜ਼ਰਤ ਸਾਹਿਬ ਨੇ, ਨਬੀ ਨੇ ਕਾਇਮ ਕੀਤੀ ਤੇ ਉਹੀ ਧਰਤੀ ਹੈ। ਇਹਨਾਂ ਦੇ ਕੋਲ ਤਾਂ ਸਾਰੇ ਸਾਧਨ ਨੇ, ਪਰ ਕਿਉਂਕਿ ਇਹ ਆਪਣਾ ਸ਼ੇਖਡਮ ਔਰ ਐਸ਼ੋ ਇਸ਼ਰਤ ਔਰ ਆਪਣੇ ਪ੍ਰਿੰਸ ਔਰ ਕਰਾਊਨ, ਪਤਾ ਨਹੀਂ ਪ੍ਰਿੰਸ ਹੀ ਹਜ਼ਾਰਾਂ 'ਚ ਨੇ, ਕਈ ਕੀ ਕਰਦੇ ਨੇ ਕੀ ਨਹੀਂ, ਉਹਨਾਂ ਦਾ ਇਹ ਸਿਸਟਮ ਹੈ। ਫਿਰ ਉਹਨਾਂ ਨੇ ਕਿਹਾ one call from our President Biden to King of Saudi brought out the report of the murder of Khashoggi. His son is unequivocally the mastermind of this murder. Every dog has a day. Trump admittedly protected this country's rulers. ਇਹ ਜਿਹੜਾ ਜਰਨਲਿਸਟ ਜਿਹਦਾ ਮਰਡਰ ਟਰਕੀ 'ਚ ਹੋਇਆ, ਇਹਨਾਂ ਨੇ ਸਾਊਦੀ ਅਰੇਬੀਆ ਇਸ ਲਈ ਜ਼ਿੰਮੇਵਾਰ ਸੀ ਖਸ਼ੋਗੀ। ਔਰ ਜ਼ਾਹਰ ਹੈ ਕਿ ਬਾਈਡਨ ਦੇ ਕਾਲ ਕਰਨ ਤੋਂ ਬਾਅਦ ਉਹ ਸਾਰਾ ਪਾਰਟ ਉਹਨਾਂ ਨੇ ਜਦੋਂ ਝੁਕਾਉਣਾ ਫਾਈਲਾਂ ਇਹਨਾਂ ਕੋਲ ਨੇ, ਜਦੋਂ ਉਹਨਾਂ ਨੂੰ ਇਹਨਾਂ ਦਾ ਕੰਨ ਮਰੋੜਦੇ ਨੇ ਜਾਂ ਦਿਖਾ ਦਿੰਦੇ ਨੇ ਜਾਂ ਤੁਹਾਡੀਆਂ ਕਰਤੂਤਾਂ ਅਸੀਂ ਕਰ ਦਿਆਂਗੇ। I am waiting for the day to celebrate freedom of Kharistan. May not be in my lifetime. Dream will and shall come true. ਇਲਿਆਸ ਧਾਮੀ ਸਾਹਿਬ ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਵੀ ਜਿਸ ਰਸਾਤਲ ਵੱਲ ਜਾ ਰਿਹਾ ਹੈ, ਜਿਹੜਾ ਡਾਊਨਗ੍ਰੇਡ ਹੋ ਰਿਹਾ ਹੈ ਜ਼ਮੀਨ ਵੱਲ, ਪਤਾਲ ਵੱਲ ਭਾਰਤ ਦਾ ਰਜੀਮ, ਇਹ ਹਕੀਕਤ ਕਿਸੇ ਵੇਲੇ ਵੀ ਬਣ ਸਕਦੀ ਹੈ। ਜਿਹੜਾ ਇਨਜਸਟਿਸ ਦੇ ਉੱਤੇ ਮਬਨੀ ਕੋਈ ਸਟਰਕਚਰ ਹੈ ਔਰ ਆਰਟੀਫਿਸ਼ੀਅਲ ਕੰਟਰੀ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਾਂਗ ਡੂਮ ਟੂ ਫੇਲਿਅਰ ਹੈ ਔਰ ਇਹ ਮੈਟਰ ਆਫ ਟਾਈਮ ਹੈ। ਫਿਰ ਉਹਨਾਂ ਨੇ ਕਿਹਾ ਆਈ ਐਡਮਾਇਰ ਯੂ ਡਾਕਟਰ ਅਮਰਜੀਤ, ਆਈ ਨੈਵਰ ਮਿਸ ਯੂਰ ਟਾਕ ਸ਼ੋ ਹੋਸਟਡ ਬਾਈ ਨੀਲਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਿਦ ਆਲ ਦਾ ਗ੍ਰੇਸ ਆਫ ਗੋਡ ਐਂਡ ਗੁਰੂਦੇਵ ਜੀ। ਇਲਿਆਸ ਧਾਮੀ, ਵਾਹ। ਤੁਸੀਂ ਜਿਵੇਂ ਸਿੱਖੀ ਸਪਿਰਿਟ, ਸਿੱਖ ਫਿਲਾਸਫੀ ਨੂੰ ਵੀ ਜਿਹੜਾ ਉਹ ਸਮਝਿਆ, ਇਹ ਬੜੀ ਯੂਨੀਕ ਗੱਲ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਵੀ ਸਾਡੇ ਵਿਊਅਰ ਜਿਹੜੇ ਅਦਰ ਵੇ ਅਰਾਊਂਡ ਵੀ ਹੈ, ਹਾਲਾਂਕਿ ਕੁਛ ਵੀਰਾਂ ਨੇ ਕਾਮੈਂਟਸ ਵੀ ਇਹਨਾਂ ਟੌਪਿਕਸ ਦੇ ਉੱਤੇ ਬਹੁਤ ਜ਼ਿਆਦਾ ਨੇ, ਕੁਛ ਨੇ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਹੁਣ ਵੀ ਮੈਂ ਮੈਸੇਜ ਦੇਖ ਰਿਹਾ ਸੀ YouTube 'ਤੇ, ਉਹਨਾਂ ਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਇਮਰਾਨ ਖਾਨ, ਦੇਖੋ ਸਾਨੂੰ ਭਰੋਸਾ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ।
ਉਹਨਾਂ ਦੀ ਇੰਟੈਗਰਿਟੀ। ਬਟ ਜਦੋਂ ਜਜਮੈਂਟ ਦੀ ਗੱਲ ਆਉਂਦੀ ਹੈ, ਜਦੋਂ ਇਹ ਕਿਹਾ ਜਾਂਦਾ ਹੈ ਕਿ 2 minds are better than 1, ਫਿਰ ਇਹ ਹੁੰਦਾ ਕਿ 3 are better than 2, ਇਹ ਕਲੈਕਟਿਵ ਵਿਜ਼ਡਮ ਦੀ ਗੱਲ ਹੈ। ਔਰ ਅਸੀਂ ਸਮਝਦੇ ਹਾਂ ਵੀ ਕਈ ਵਾਰ ਜਦੋਂ ਕੋਈ ਪ੍ਰੈਸ਼ਰ 'ਚ ਹੁੰਦਾ ਹੈ ਜਾਂ 4 ਚੁਫੇਰੇ ਤੁਹਾਡੇ ਉਸ ਕਿਸਮ ਦੇ ਯਸਮੈਨ ਇਕੱਠੇ ਹੋਣ, ਜਿਹੜੇ ਕਹਿਣ ਜੀ ਸਾਹਿਬ ਜੀ ਤੁਹਾਡਾ ਨਿਸ਼ਾਨਾ, ਤੁਸੀਂ ਤਾਂ 500 ਮੀਲ ਤੋਂ ਜਿਹੜਾ ਉਹ ਫੁੰਡ ਦਿੰਦੇ ਹੋ, ਫੁੜਕ ਕੇ ਥੱਲੇ ਡਿੱਗ ਪੈਣਾ, ਤੇ ਮੁੜ ਕੇ ਪਤਾ ਹੁੰਦਾ ਵੀ ਉਹ ਬੰਦੂਕ ਪੁੱਠੀ ਚੱਲੀ ਹੁੰਦੀ ਹੈ, ਆਪਣੇ ਆਪ ਨੂੰ ਵੱਜੀ ਹੁੰਦੀ ਆ ਕੇ। ਸੋ ਇਸ ਕਿਸਮ ਦੇ ਵੀ ਹੁੰਦੇ ਨੇ ਜਿਹੜੇ ਕਰਦੇ ਨੇ। ਸੋ ਅਸੀਂ ਇੱਕ ਵੈਲ ਵਿਸ਼ਰ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜੋ ਮੈਂ ਮਹਿਸੂਸ ਕਰਦਾ, ਔਰ ਮੈਂ ਇਮਾਨਦਾਰੀ ਨਾਲ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰਦਾ, ਅਸੀਂ ਇਸ ਦੇ ਉੱਤੇ ਹੋਰ ਵੀ ਇਨਪੁਟ ਚਾਹਾਂਗੇ ਜੇ ਸਾਨੂੰ ਕੋਈ ਦਰੁਸਤ ਕਰੇ। ਔਰ ਮੈਂ ਚਾਹੁੰਦਾ ਮੈਂ ਗਲਤ ਸਾਬਤ ਹੋਵਾਂ ਇਸ ਸਾਰੇ ਤੇ, ਸੱਚਮੁੱਚ ਇਹਦੇ 'ਚੋਂ ਕੋਈ ਸੋਲੂਸ਼ਨ ਨਿਕਲ ਆਏ, ਇੰਡੀਆ ਮੰਨ ਜਾਏ ਕਿ ਵੀ ਠੀਕ ਹੈ ਅਸੀਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੇ ਮੁਤਾਬਕ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ 'ਚ ਅਸੀਂ ਪਲੈਬਸਾਈਡ ਕਰਵਾਉਣ ਨੂੰ ਤਿਆਰ ਹੈ, ਔਰ ਮੈਨੂੰ ਬੜੀ ਖੁਸ਼ੀ ਹੋਏਗੀ ਗਲਤ ਸਾਬਤ ਹੋ ਕੇ। ਪਰ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਉਸ 'ਚੋਂ ਬੜਾ ਕਲੀਅਰ ਹੈ ਕਿ ਭਾਈ ਜੇ ਇੱਕ ਪਾਸੇ ਉਹੀ ਗੱਲ ਪੰਜਾਬੀ ਦੀ, ਹੋਰ ਕੋਈ ਅਖਾਣ ਮੇਰੇ ਕੋਲ ਨੂੰ ਢੁਕਦਾ ਹੀ ਨਹੀਂ ਹੈ ਕਿ ਉਹ ਫਿਰੇ ਨੱਥ ਕਢਾਉਣ ਨੂੰ, ਨਹੀਂ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਸੋ ਹੁਣ ਇਹ ਸਾਰੇ 'ਚੋਂ ਤੁਸੀਂ ਕੀ ਕੱਢੋਗੇ? ਔਰ ਲੈਟ ਵੀ hope for the best, hoping against hope is the folly of human nature। ਹੁਣ ਅਸੀਂ ਅਖੀਰ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਗੌੜੀ ਰਾਗ, ਜਿਸ ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਅਸੀਂ ਕੱਲ ਵਿਚਾਰ ਕੀਤਾ ਸੀ। ਅੱਜ ਜਿਹੜਾ ਸ਼ਬਦ ਹੈ ਉਹ ਇਹੀ ਹੈ ਕਿ ਭਾਈ ਜਿਉਂ-ਜਿਉਂ ਤੁਸੀਂ ਰੱਬ ਦੀ ਮੁਹੱਬਤ ਦੇ ਵਿੱਚ ਸਰਸ਼ਾਰ ਹੁੰਦੇ ਹੋ, ਉਸ ਦੀ ਮੁਹੱਬਤ ਦਾ ਆਨੰਦ ਮਾਣਦੇ ਹੋ, ਫਿਰ ਤੁਹਾਨੂੰ ਲੱਗਦਾ ਹੈ ਕਿ ਭਾਈ ਨਾਨਕ ਨਾਮ ਮਿਲੇ ਤਾਂ ਜੀਵਾਂ। ਫਿਰ ਤੁਹਾਨੂੰ ਲੱਗਦਾ ਹੈ ਕਿ ਭਾਈ ਮੇਰੀ ਪਿਆਸ ਨਹੀਂ ਮਿਟੀ, ਮੇਰੀ ਭੁੱਖ ਨਹੀਂ ਮਿਟੀ। ਔਰ ਇਹੀ ਕਾਰਨ ਹੈ ਜਦੋਂ ਇਹ ਹੁੰਦਾ ਹੈ ਕਿ ਬੰਦਗੀ ਕਰਨ ਵਾਲਾ ਕਿਉਂ ਬੇਪਰਵਾਹ ਹੁੰਦਾ ਹੈ, ਕਿਉਂਕਿ ਉਹ ਉਸ ਦੀ ਖੁਰਾਕ ਹੁੰਦੀ ਹੈ, ਉਸ 'ਚੋਂ ਹੀ ਉਸ ਨੂੰ ਜ਼ਿੰਦਗੀ ਮਿਲਦੀ ਹੈ, ਉਹੀ ਉਹਦੀ ਖੁਰਾਕ ਹੈ। ਦੁਨਿਆਵੀ ਖੁਰਾਕ ਸਰੀਰ ਦੀਆਂ ਲੋੜਾਂ ਲਈ ਜ਼ਰੂਰ ਹੁੰਦੀ ਹੈ, ਪਰ ਉਹ ਚਸਕੇ ਨਹੀਂ ਹੁੰਦੇ। ਸਾਡੇ ਵਰਗੇ ਬਹੁਤ ਸਾਰੇ ਤਾਂ ਉਹਨਾਂ ਚਸਕਿਆਂ 'ਚ ਜ਼ਿੰਦਗੀ ਗੁਜ਼ਾਰਦੇ ਨੇ। ਔਰ ਕਬੀਰ ਸਾਹਿਬ ਦਾ ਸ਼ਬਦ ਹੈ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ ਰਹਾਓ। ਹੁਣ ਮਾਧੋ ਹੈ ਮਾਇਆ ਦਾ ਪਤੀ। ਹੁਣ ਮਾਇਆ ਕੀ ਹੈ? ਸੰਸਾਰ ਦਾ ਪਸਾਰਾ। ਪਤੀ ਕੌਣ ਹੈ? ਰੱਬ, ਜਿਹਨੇ ਇਹ ਕੁਦਰਤ ਬਣਾਈ ਕਿ ਹੇ ਇਸ ਯੂਨੀਵਰਸ, ਇਸ ਕਾਇਨਾਤ ਦੇ ਮਾਲਕ ਮਾਧੋ, ਮੇਰੀ ਪਿਆਸ ਮਾਧੋ, ਜਲ ਕੀ ਪਿਆਸ ਨਾ ਜਾਏ। ਹੁਣ ਪਹਿਲੇ ਸ਼ਬਦਾਂ ਦੇ ਵਿੱਚ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਕਿਵੇਂ ਅੱਗ ਜਿਹੜੀ ਵਿਕਾਰਾਂ ਦੀ ਹੈ, ਜਿਹਦੇ 'ਚ ਲਸਟ ਹੈ, ਐਂਗਰ ਹੈ, ਗਰੀਡ ਹੈ, ਅਟੈਚਮੈਂਟ ਹੈ, ਈਗੋ ਹੈ, ਅਨਾਹ ਹੈ, ਹਸਦ ਹੈ, ਇਹ ਸਾਰੇ ਜਿਹੜੇ ਨੇ ਸਾਡੇ ਅੰਦਰ ਅੱਗ ਦੇ ਭਾਂਬੜ ਬਣਦੇ ਨੇ, ਤੇ ਇਹਨਾਂ ਦੇ ਉੱਤੇ ਪਾਣੀ ਕਾਸਦਾ ਪੈਂਦਾ ਹੈ। ਜਿਹੜਾ ਇਸ ਅੱਗ ਨੂੰ ਬੁਝਾਉਂਦਾ ਹੈ ਉਹ ਹੈ ਰੱਬ ਦੀ ਯਾਦ ਦਾ, ਰੱਬ ਦੇ ਪਿਆਰ ਦਾ। ਔਰ ਜਦੋਂ ਉਸ ਰੱਬ ਦੇ ਪਿਆਰ ਦੇ ਪਾਣੀ ਨੇ ਇਹਨਾਂ ਵਿਸ਼ੇ ਵਿਕਾਰਾਂ ਦੀ ਅੱਗ ਨੂੰ ਬੁਝਾ ਦਿੱਤਾ ਹੈ, ਫਿਰ ਇਸ ਪਾਣੀ ਦੀ ਪਿਆਸ ਇੰਨੀ ਕੁ ਲੱਗਦੀ ਹੈ, ਨਾਨਕ ਨਾਮ ਮਿਲੇ ਤਾਂ ਜੀਵਾਂ, ਕਿ ਮੇਰੀ ਜ਼ਿੰਦਗੀ ਇਹਦੇ 'ਚੋਂ ਨਿਕਲਦੀ ਹੈ ਕਿ ਮੈਂ, ਕਬੀਰ ਸਾਹਿਬ ਕਹਿੰਦੇ ਨੇ ਜਲ ਕੀ ਪਿਆਸ, ਇਹ ਰੱਬ ਦੇ ਪਿਆਰ ਦੀ, ਰੱਬ ਦੇ ਯਾਦ ਦੀ ਪਿਆਸ ਜਾਂਦੀ ਨਹੀਂ। ਜਲ ਮੈਂ ਅਗਨ ਉੱਠੀ ਅਦਕਾਏ। ਹੁਣ ਇਸ ਜਲ ਦੀ, ਇਸ ਪਾਣੀ ਦੀ ਅੱਗ ਮੇਰੇ ਅੰਦਰ ਉੱਠ ਰਹੀ ਹੈ ਕਿ ਮੈਂ ਕਿਵੇਂ ਹਮੇਸ਼ਾ ਰੱਬ ਦੀ ਯਾਦ ਵਿੱਚ ਰਵਾਂ। ਔਰ ਉਹਦੇ 'ਚ ਉਹਨਾਂ ਨੇ 3-4 ਜਿਹੜੇ ਨੇ ਮੈਟਾਫਰ, ਅਲੰਕਾਰ ਇਸਤੇਮਾਲ ਕੀਤੇ। ਤੂੰ ਜਲ ਨਿਧ ਹੋਂ ਜਲ ਕਾ ਮੀਨ, ਜਲ ਮੇ ਰਹੋਂ ਜਲੈ ਬਿਨ ਖੀਨ, ਕਿ ਤੂੰ ਸਮੁੰਦਰ ਹੈ ਔਰ ਮੈਂ ਉਸ ਸਮੁੰਦਰ ਦੇ ਵਿੱਚ ਮੱਛੀ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਉਹਨੂੰ ਤੁਸੀਂ ਪਾਣੀ ਤੋਂ ਬਾਹਰ ਕੱਢਦੇ ਹੋ ਮਰ ਜਾਂਦੀ ਹੈ, ਤੁਸੀਂ ਵਿੱਚ ਸੁੱਟੋ ਉਹ ਫਿਰ ਆ ਜਾਂਦੀ ਹੈ ਆਪਣੇ ਜ਼ਿੰਦਗੀ ਦੇ ਵਿੱਚ। ਜਦੋਂ ਇਮੀਡੀਏਟ ਕੱਢ ਲਓ ਤਾਂ ਇੱਕਦਮ ਡੈਡ ਹੁੰਦੀ। ਇਵੇਂ ਹੀ ਮਛੁਆਰੇ ਫੜਦੇ ਨੇ, ਜਾਲ ਲਾਉਂਦੇ ਨੇ, ਬਾਹਰ ਕੱਢ ਲੈਂਦੇ ਨੇ। ਸੋ ਕਬੀਰ ਸਾਹਿਬ ਕਹਿੰਦੇ ਨੇ ਵੀ ਤੂੰ ਸਮੁੰਦਰ ਹੈ ਤੇ ਮੈਂ ਮੱਛੀ ਹਾਂ, ਔਰ ਮੈਂ ਤੇਰੇ ਬਿਨਾਂ ਮੇਰੀ ਕੋਈ ਜ਼ਿੰਦਗੀ ਨਹੀਂ। ਤੂੰ ਜਲ ਨਿਧ ਹੋਂ ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਖੀਨ ਹੁੰਦਾ ਕਮਜ਼ੋਰ, ਮਰ ਜਾਣਾ। ਮੈਂ ਜਲ ਤੋਂ ਬਿਨਾਂ, ਪਾਣੀ ਤੋਂ ਬਿਨਾਂ, ਜਿਵੇਂ ਮੱਛੀ ਜਿਹੜੀ ਆ ਉਹ ਸਰਵਾਈਵ ਨਹੀਂ ਕਰਦੀ, ਮੈਂ ਸਰਵਾਈਵ ਨਹੀਂ ਕਰ ਸਕਦਾ। ਤੂੰ ਪਿੰਜਰ
ਹਉ ਸਵਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ। ਸਵਟਾ ਹੁੰਦਾ ਹੈ ਤੋਤਾ, ਕਿ ਤੂੰ ਪਿੰਜਰੇ ਤੇ ਮੈਂ ਪਿੰਜਰੇ ਦੇ ਵਿੱਚ ਬੈਠਾ, ਤੇਰਾ ਤੋਤਾ ਜਿਹੜਾ ਰਾਮ ਰਾਮ ਕਰ ਰਿਹਾ, ਤੈਨੂੰ ਯਾਦ ਕਰ ਰਿਹਾ। ਹੁਣ ਹੁੰਦਾ ਕੀ ਹੈ ਕਿ ਜੇ ਪਿੰਜਰਾ ਕਦੇ ਖੁੱਲ੍ਹ ਜਾਏ ਜਾਂ ਬਾਹਰ ਹੋਏ ਤੋਤਾ ਜਾਂ ਦੂਜਾ, ਤੇ ਬਿੱਲਾ ਜਿਹੜਾ ਉਹਨੂੰ ਝਪਟ ਕੇ ਖਾ ਜਾਂਦਾ, ਬਿੱਲਾ ਜਾਂ ਬਿੱਲੀ। ਹੁਣ ਕਬੀਰ ਸਾਹਿਬ ਨੇ ਮੰਜਾਰ ਕਹਿੰਦੇ ਨੇ ਬਿੱਲੇ ਨੂੰ, ਕਿ ਵੀ ਮੈਂ ਤੇਰੇ ਨਾਮ ਦਾ ਪਿੰਜਰਾ ਹੈ ਜਿਸ ਵਿੱਚ ਬੈਠਾ ਮੈਂ ਤੋਤਾ ਹੈ, ਤੇ ਮੈਨੂੰ ਜਮ ਮੰਜਾਰ ਕਹਾ ਕਰੇ ਮੋਰ। ਇਹ ਮੌਤ ਦਾ ਬਿੱਲਾ। ਹੁਣ ਤਸ਼ਵੀਹ ਦਿੱਤੀ ਹੈ ਪਿੰਜਰੇ ਦੇ ਤੋਤੇ ਨਾਲ, ਪਰ ਇੱਧਰ ਇਹ ਹੈ ਕਿ ਮੈਂ ਫਰੀ ਰੂਹ ਤੇਰੀ ਯਾਦ 'ਚ ਜੁੜੀ ਹੋਈ, ਤੇ ਮੌਤ ਦਾ ਬਿੱਲਾ ਜੇ ਮੈਨੂੰ ਖਾਣਾ ਵੀ ਚਾਹੇਗਾ, ਮੇਰੀ ਰੂਹ ਨੂੰ ਮਾਰ ਨਹੀਂ। ਇਹ ਆਤਮਿਕ ਮੌਤ ਦੀ ਗੱਲ ਹੈ, ਦੁਨਿਆਵੀ ਮੌਤ ਤਾਂ ਹਰ ਇੱਕ ਤੇ ਆਣੀ ਹੈ। ਤੂੰ ਪਿੰਜਰ ਹੋਂ ਸਵਟਾ ਤੋਰ ਜਮ ਮੰਜਾਰ ਕਹਾ ਕਰੈ ਮੋਰ। ਤੂੰ ਤਰਵਰ ਹੋਂ ਪੰਖੀ ਆਹੇ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਤਰਵਰ ਹੈ ਦਰਖਤ, ਕਿਉਂ ਜਿਵੇਂ ਪੰਛੀ ਆ ਕੇ ਦਰਖਤ ਤੇ ਆਲਣਾ ਬਣਾਉਂਦੇ ਨੇ, ਉੱਥੇ ਹੀ ਬੈਠਦੇ ਨੇ, ਕਿ ਤੂੰ ਦਰਖਤ ਹੈ ਤੇ ਮੈਂ ਤੇਰਾ ਪੰਛੀ ਹੈ, ਮੈਂ ਉਸ ਦਰਖਤ ਤੇ ਬੈਠਾ ਪੰਛੀ ਹਾਂ। ਮੰਦ ਭਾਗੀ ਤੇਰੋ ਦਰਸ਼ਨ ਨਾ ਹੈ। ਮੇਰੇ ਕਿੰਨੇ ਮਾੜੇ ਭਾਗ ਹੋਣਗੇ ਜੇ ਇਸ ਸਭ ਦੇ ਵਿੱਚ ਮੈਂ ਤੇਰੇ ਤੋਂ ਦੂਰ ਹੋਵਾਂ, ਤੇਰੇ ਦੀਦਾਰ ਤੋਂ ਬਿਨਾਂ ਮੈਂ ਰਵਾਂ। ਤੂੰ ਸਤਿਗੁਰ ਹੋਂ ਨੌਤਨ ਚੇਲਾ। ਨੌਤਨ ਹੁੰਦਾ ਨਵਾਂ ਨਵਾਂ, ਜਿਹੜਾ ਨਵਾਂ ਨਵਾਂ ਚੇਲਾ ਬਣਦਾ ਕਿਸੇ ਦਾ, ਉਹ ਜ਼ਿਆਦਾ ਆਗਿਆਕਾਰੀ ਹੁੰਦਾ। ਉਹ ਕਬੀਰ ਸਾਹਿਬ ਕਹਿੰਦੇ ਨੇ ਕਿ ਤੂੰ ਮੇਰਾ ਗੁਰੂ ਹੈ, ਸਤਿਗੁਰ ਹੈ, ਸੱਚਾ ਗੁਰੂ ਹੈ। ਹੋਂ ਨੌਤਨ ਚੇਲਾ, ਮੈਂ ਤੇਰਾ ਨਵਾਂ ਨਵਾਂ ਬਣਿਆ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਬੀਰ ਸਾਹਿਬ ਕਹਿੰਦੇ ਨੇ ਕਿ ਇਨਸਾਨੀ ਜ਼ਿੰਦਗੀ ਮਿਲੀ ਸਾਰੀਆਂ ਫਾਰਮਸ ਆਫ ਲਾਈਫ 'ਚੋਂ ਨਿਕਲ ਕੇ, ਔਰ ਹੁਣ ਜੇ ਇਸ ਇਨਸਾਨੀ ਜ਼ਿੰਦਗੀ 'ਚ ਵੀ ਮੈਂ ਇਸ ਟਰੂਥ ਨੂੰ, ਤੇਰੇ ਮਿਲਾਪ ਨੂੰ ਰੀਅਲਾਈਜ਼ ਨਾ ਕਰ ਸਕਾਂ, ਤੇ ਮੇਰੇ ਤੋਂ ਮੰਦ ਭਾਗਾ ਕੌਣ ਹੈ। ਪਹਿਲੀ ਲਾਈਨ 'ਚ ਕਿਹਾ ਸੀ ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਕਿ ਮੈਂ ਅਨਫੋਰਚੂਨੇਟ ਹੋਵਾਂਗਾ ਜੇ ਮੈਨੂੰ ਤੇਰਾ ਦੀਦਾਰ ਨਾ ਹੋਏ। ਔਰ ਕਹਿ ਕਬੀਰ ਮਿਲ ਅੰਤ ਕੀ ਬੇਲਾ, ਕਿ ਹੁਣ ਇਨਸਾਨੀ ਜ਼ਿੰਦਗੀ ਤੁਰੀ ਜਾਂਦੀ ਹੈ, ਕਦੋਂ ਮੁੱਕ ਜਾਣੀ ਹੈ, ਤੂੰ ਆ ਕੇ ਮੈਨੂੰ ਮਿਲ, ਤੂੰ ਹਮੇਸ਼ਾ ਮੇਰੇ ਨਾਲ ਰਹਿ। ਔਰ ਇਹੀ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਉਂ, ਕਿ ਮੈਂ ਜਿਉਂਦਾ ਹੀ ਤਾਂ ਹੈ ਜੇ ਮੈਂ ਤੇਰਾ ਨਾਮ ਜਪਦਾ, ਤੇਰੇ ਨਾਲ ਜੁੜਦਾ। ਜੇ ਤੂੰ ਭੁੱਲ ਜਾਏ ਤੇ ਫਿਰ ਇਹ ਮੇਰੀ ਮੌਤ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੁਰੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।